ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਅਮਰੀਕਾ 'ਚ 30 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਮਾਰਚ ਮਹੀਨੇ ਦਾ ਆਖਰੀ ਦਿਨ 31 ਮਾਰਚ ਸਾਲ 2026 ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਵਾਲੇ ਇਸਲਾਮਾਬਾਦ 'ਚ ਮਿਸਰ, ਤੁਰਕੀਆ, ਸਾਊਦੀ ਅਰਬ ਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਕੱਠੇ ਹੋਏ ਨੇ। ਈਰਾਨ ਜੰਗਬੰਦੀ ਬਾਰੇ ਸਲਾਹ ਮਸ਼ਵਰਾ ਤੇ ਡੋਨਲਡ ਟਰੰਪ ਹੋਰਾਂ ਦਾ ਵੀ ਇਸ ਬਾਰੇ ਕੋਈ ਬਿਆਨ ਸਾਹਮਣੇ ਆਇਆ ਹੈ। ਤੁਹਾਡੇ ਕੋਲ ਕੀ ਜਾਣਕਾਰੀ ਇਹ ਹੈ ਕਿ ਜੀ ਪਾਕਿਸਤਾਨ ਦੇ ਜਿਹੜੇ ਇਸਾਕ ਡਾਰ ਹੋਣੇ ਨੇ, ਡਿਪਟੀ ਪ੍ਰਾਈਮ ਮਿਨਿਸਟਰ ਨੇ, ਪਾਕਿਸਤਾਨ ਦੇ ਫਾਰਨ ਮਿਨਿਸਟਰ ਵੀ ਨੇ, ਉਹਨਾਂ ਦੇ ਨਾਲ ਸਾਊਦੀ ਅਰਬ, ਜਿੱਦਾਂ ਤੁਸੀਂ ਦੱਸਿਆ, ਤੁਰਕੀਆ ਔਰ ਇਜਿਪਟ, ਮਿਸਰ, ਇਹਨਾਂ ਸਾਰਿਆਂ ਦੇ ਇਹ ਅਸਲ ਦੇ ਵਿੱਚ ਦੂਜੀ ਲੜੀ ਹੈ ਇਹਨਾਂ ਸਾਰਿਆਂ ਦੇ ਰਲ ਬੈਠਣ ਦੀ। ਪਹਿਲਾ ਜਿਹੜਾ ਇਹਨਾਂ ਦਾ ਰਲ ਬੈਠਣ ਜਾਂ ਬੈਠਕ ਜਿਹੜੀ ਹੋਈ ਸੀ ਉਹਦੇ ਚ ਪਾਕਿਸਤਾਨ ਨਹੀਂ ਸੀ, ਉਹ ਹੋਈ ਸੀ ਸਾਊਦੀ ਅਰੇਬੀਆ ਰਿਆਜ਼ ਦੇ ਵਿੱਚ। ਉੱਥੇ ਗੱਲਬਾਤ ਹੋਈ, ਸਲਾਹ ਹੋਈ। ਉਸ ਤੋਂ ਬਾਅਦ ਇਹ ਪਾਕਿਸਤਾਨ ਆਏ, ਪਾਕਿਸਤਾਨ ਆ ਕੇ ਇਹ ਬੈਠੇ, ਸਲਾਹ ਹੋਈ। ਇਸ ਵੇਲੇ ਹੁਣ ਅਲਲ ਐਲਾਨ ਇਸਾਕ ਡਾਰ ਹੋਣਾ ਨੇ ਐਲਾਨ ਕਰ ਦਿੱਤਾ ਆ ਕਿ ਪਾਕਿਸਤਾਨ ਇਸ ਵੇਲੇ ਪੁਲ ਦਾ ਕੰਮ ਨਿਭਾ ਰਿਹਾ ਹੈ ਈਰਾਨ ਔਰ ਅਮਰੀਕਾ ਵਿਚਕਾਰ ਆਪਸੀ ਗੱਲਬਾਤ ਜਾਂ ਜੰਗ ਰਕਵਾਉਣ ਦੇ ਮਾਮਲੇ ਦੇ ਉੱਤੇ। ਅਮਰੀਕਾ ਵੀ ਤਸਦੀਕ ਕਰ ਚੁੱਕਿਆ ਹੈ ਕਿ ਹਾਂਜੀ ਜੀ ਬਿਲਕੁਲ ਪਾਕਿਸਤਾਨ ਹੀ ਉਹ ਮੁਲਕ ਹੈ ਜਿਹੜਾ ਸਾਡੇ ਔਰ ਈਰਾਨ ਵਿਚਕਾਰ ਹੈ ਜਿਹੜਾ ਉਹ ਮਾਮਲਾ ਕਰ ਰਿਹਾ। ਕਿਉਂਕਿ ਡੋਨਲਡ ਟਰੰਪ ਹੋਣਾ ਦਾ ਇਹ ਵੀ ਬਿਆਨ ਹੈ ਕਿ ਜੀ ਅਸੀਂ ਹੁਣ ਸਿੱਧੀ ਗੱਲਬਾਤ ਜਿਹੜੀ ਈਰਾਨ ਦੀ ਕੁਝ ਲੋਕਾਂ ਦੇ ਨਾਲ ਕਰਨ ਦੇ, ਰਜੀਮ ਚੇਂਜ ਅਸੀਂ ਕਰਨਾ ਸੀਗਾ। ਇਹ ਜਿਹੜੇ ਨਵੇਂ ਲੋਕ ਨੇ ਇਹਨਾਂ ਦੇ ਬਾਰੇ ਦੱਸ ਨਹੀਂ ਸਕਦੇ। ਅਮਰੀਕੀ ਜ਼ਿੰਮੇਦਾਰਾਂ ਦੇ ਵੀ ਬਿਆਨ ਨੇ। ਉਧਰੋਂ ਈਰਾਨ ਹੈ ਜਿਹੜਾ ਉਹਨੇ ਵੀ ਇਹ ਆਪਣੇ ਇਸ਼ਾਰਿਆਂ ਕਿਨਾਰਿਆਂ ਦੇ ਵਿੱਚ ਜਾਂ ਬਿਆਨਾਂ 'ਚ ਕਹਿਤਾ ਕਿ ਪਾਕਿਸਤਾਨ ਜਿਹੜਾ ਉਹ ਜੰਗ ਰੁਕਵਾਉਣ ਲਈ ਕੋਸ਼ਿਸ਼ਾਂ ਕਰਨ ਡਿਆ, ਅਸੀਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਕਦਰ ਕਰਨੇ। ਇੰਨਾ ਹੀ ਹੁੰਦਾ ਹੈ ਨਾ। ਇਹ ਹੁਣ ਸਾਰੇ ਮੁਲਕਾਂ ਨੂੰ ਰਲਾ ਕੇ ਬਿਠਾ ਕੇ ਕਿ ਜੀ ਅਸੀਂ ਇਹ ਕਰਨ ਦੇ, ਅਮਰੀਕਾ ਦੀਆਂ ਇਹ ਮੰਗਾਂ ਨੇ ਤੇ ਅੱਗੋਂ ਈਰਾਨ ਇਦਾਂ ਵੇਰਿਆ ਪਿਆ ਜੀ, ਹੁਣ ਕੀ ਕਰੀਏ। ਕਹਿੰਦੇ ਨੇ ਕਿ ਇਹ ਰਾਹ ਲੱਭਣ ਵਾਸਤੇ ਬੈਠੇ ਸਨ। ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੇ ਇੱਕ ਐਕਸ ਸੁਨੇਹਾ ਛੱਡਿਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਬੜਾ ਖੁਸ਼ ਹਾਂ ਇਸ ਗੱਲ ਦੇ ਉੱਤੇ ਔਰ ਅਸੀਂ ਕਦਰ ਕਰਨੇ ਆ ਕਿ ਜੰਗ ਦੌਰਾਨ ਆਬਨਾਏ ਹਰਮਜ਼ ਬੰਦ ਕਰਨ ਤੋਂ ਬਾਅਦ ਵੀ ਈਰਾਨ ਨੇ 20 ਪਾਕਿਸਤਾਨੀ ਤੇਲ ਦੇ ਜਿਹੜੇ ਬੇੜੇ ਨੇ ਉਹਨਾਂ ਨੂੰ ਆਉਣ ਦਿੱਤਾ। ਉਸ ਤੋਂ ਬਾਅਦ ਡੋਨਲਡ ਟਰੰਪ ਉਹਨਾਂ ਨੇ ਵੀ ਆਖਿਆ ਬਹੁਤ ਵੱਡਾ ਗਿਫਟ ਆ, ਪਹਿਲਾਂ 10 ਸਨ ਹੁਣ 20 ਹੈ। ਔਰ ਨਾਲੇ ਪਾਕਿਸਤਾਨ ਨੇ ਇਹ ਕਿਹਾ ਕਿ ਰੋਜ਼ਵਾਰ ਈਰਾਨ 2 ਜਿਹੜੇ ਇਹ ਸ਼ਿਪਮੈਂਟਾਂ ਨੇ ਤੇਲ ਦੀਆਂ ਇਹਨਾਂ ਨੂੰ ਆਬਨਾਏ ਹਰਮਜ਼ ਤੋਂ ਲੰਘਣ ਦੇਗਾ ਔਰ ਪਾਕਿਸਤਾਨ ਤੱਕ ਆਉਣ ਦੇਗਾ। ਈਰਾਨ ਨੇ ਇਸ ਤੋਂ ਪਹਿਲਾਂ ਇਹ ਐਲਾਨ ਕੀਤਾ ਕਿ ਉਹ ਮੁਲਕ ਜਿਨ੍ਹਾਂ ਦੇ ਖਿਲਾਫ ਅਸੀਂ ਲੜਨ ਡਏ ਆ ਉਹਨਾਂ ਤੋਂ ਕਿਸੇ ਵੀ ਮੁਲਕ ਦਾ ਜਿਹੜਾ ਜਹਾਜ਼ ਆ ਉਹਨੂੰ ਅਸੀਂ ਰੋਕਾਂਗੇ ਨਹੀਂ, ਉਹਨਾਂ ਨੂੰ ਅਸੀਂ ਉੱਥੋਂ ਲੰਘਣ ਦਾਂਗੇ। ਰਾਹਦਾਰੀ ਦੇ ਵਿੱਚ ਰੁਕਾਵਟ ਜਿਹੜੀ ਉਹ ਨਹੀਂ ਪਾਈ ਜਾਏਗੀ। ਡੋਨਲਡ ਟਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿੱਥੇ ਇਹਨਾਂ ਗੱਲਾਂ ਦੀ ਤਸਦੀਕ ਕੀਤੀ, ਉੱਥੇ ਇਸਾਕ ਡਾਰ ਹੋਣਾ ਦਾ ਇਹ ਜਿਹੜਾ ਟਵੀਟ ਸੁਨੇਹਾ ਸੀਗਾ ਉਹਨਾਂ ਨੂੰ ਆਪਣੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈ ਉਹਦੇ ਉੱਤੇ ਪਲੇਟਫਾਰਮ ਤੁਰਤ ਸੋਸ਼ਲ ਮੀਡੀਆ ਇਹਦੇ ਤੇ ਉਹਨਾਂ ਨੇ ਉਹਨੂੰ ਸ਼ੇਅਰ ਵੀ ਕੀਤਾ ਹੈ। ਫਿਰ 에ਅਰ ਫੋਰਸ 1 ਦੇ ਨਾਲ ਪੱਤਰਕਾਰਾਂ ਦੀ ਜੋ ਗੱਲਬਾਤ ਉਹਨਾਂ ਦੀ ਹੋਈ ਉਹਦੇ 'ਚ ਵੀ ਉਹਨਾਂ ਨੇ ਪਾਕਿਸਤਾਨ ਦੇ ਕਿਰਦਾਰ ਦੀ ਸਲਾਹਨਾ ਵੀ ਕੀਤੀ ਹੈ। ਗੱਲ ਇਹ ਹੈ ਕਿ ਇਹ ਸਾਰੀ ਬੱਲੇ ਬੱਲੇ ਹੈ। ਅਸਲ ਮਾਮਲਾ ਔਰ ਮਸਲਾ ਆਪਣੇ ਥਾਂ ਖਲੋਤਾ ਹੈ ਕਿ ਰੱਬ ਕਰੇ ਕਿ ਜੰਗ ਲੁਕ ਜੇ, ਇਹ ਲੜਾਈ ਰੁਕ ਜੇ। ਇਸ ਵੇਲੇ ਦੁਨੀਆ ਭਰ ਦੇ ਵਿੱਚ ਤੇਲ ਦਾ ਮੁੱਲ ਜਿਹੜਾ ਵਧਿਆ ਪਿਆ ਹੈ ਉਹਦੇ ਹੱਲ ਔਰ ਖਿੱਤਾ ਹੈ ਜਿਹੜਾ ਉਹ ਅੱਗ ਦੇ ਵਿੱਚ ਸੜਨ ਡਿਆ ਹੈ। ਮੁਸੀਬਤ ਇਹ ਹੈ ਕਿ ਹੁਣ ਇਸਰਾਈਲੀ ਮਾਮਲੇ ਨੇ ਜਿਹੜੇ ਉਹ ਕਿਸੇ ਤੋਂ ਢਕੇ ਛੁਪੇ ਨਹੀਂ। ਉਧਰ ਲਬਨਾਨ ਨਾਲ ਵੀ ਮਤੱਕੇ ਲੱਗੇ ਨੇ, ਇਧਰੋਂ ਈਰਾਨ ਵੀ ਵੇਰਿਆ ਪਿਆ ਆ। ਅਸਰ ਆ ਜਿਹੜਾ ਉਹ ਇਹਦਾ ਅਰਬ ਮੁਲਕ ਨੇ ਜਿਹੜੇ ਇਸ ਹੱਦ ਤੱਕ ਪ੍ਰਵੀਨ ਭੁਗਤਣ ਡੇ ਨੇ ਕਿ ਸਾਊਦੀ ਅਰਬ ਦੇ ਵਿੱਚ ਪ੍ਰਾਪਰਟੀ ਦੀ ਵੈਲਿਊ ਡਿੱਗ ਪਈ ਹੈ, ਗੱਡੀਆਂ ਦੀ ਵੈਲਿਊ ਡਿੱਗ ਪਈ ਹੈ। ਪਾਕਿਸਤਾਨੀਆਂ ਤੇ ਪਿਛਲੇ 2-3 ਸਾਲ ਤੋਂ ਦੁਬਈ ਦਾ ਵੀਜ਼ਾ ਜਿਹੜਾ ਉਹਦੀਆਂ ਬੰਦਿਸ਼ਾਂ ਸਨ, ਇਸ ਟਾਈਮ ਕਹਿੰਦੇ ਚੁਟਕੀ ਵਜਾ ਕੇ ਉਹਨਾਂ ਆਖਿਆ ਉਹ ਵੀਜ਼ੇ ਇੰਨੇ ਵਾਰ ਲੱਗ ਗਏ ਨੇ। ਇੱਥੋਂ ਲੱਗਣ ਡਿਆ ਇਕਨੋਮਿਕਲ ਮਾਮਲੇ ਨੇ ਜਿਹੜੇ ਉਹ ਕਿੱਡੇ ਨਾਜ਼ੁਕ ਨੇ ਤੇ ਜੇ ਇਹ ਜੰਗ ਹੋਰ ਚੱਲਦੀ ਹੈ ਤੇ ਅਰਬਾਂ ਨੂੰ ਪਤਾ ਹੈ ਕਿ ਸਾਡਾ ਸਤਿਆਨਾਸ਼ ਹੋ ਜਾਣਾ। ਈਰਾਨ ਦੇ ਪੱਲੇ ਕੁਛ ਹੈ ਨਹੀਂ ਸੀਗਾ, ਹਮ ਤਾਂ ਡੂਬੇ ਹੈ ਸਨਮ ਤੁਮ ਕਭੀ ਡੂਬेंगे। ਇਹ ਮਾਮਲੇ ਚੱਲਣ ਡੇ ਨੇ। ਰੌਲਾ ਇਹ ਹੈ ਕਿ ਜੰਗ ਕਿਸੇ ਪਾਸੇ ਵੀ ਮੁਆਫਕ ਨਹੀਂ ਹੈ ਔਰ ਉਹ ਜਿੱਡੀ ਛੇਤੀ ਮੁੱਕ ਜੇਗੀ ਉਹਨਾਂ ਬਿਹਤਰ ਔਰ ਭਲਾ ਹੈ ਜੀ। ਫੈਡਰਲ ਸਰਕਾਰ ਸਮਾਰਟ ਲਾਕਡਾਊਨ ਕਰਨ ਜਾ ਰਹੀ ਸੀ, ਸੂਬਿਆਂ ਨੇ ਮੁਖਾਲਫਤ ਕਰਕੇ ਫੈਸਲਾ ਹੀ ਨਹੀਂ ਹੋਣ ਦਿੱਤਾ। ਕੀ ਜਾਣਕਾਰੀ? ਅਸਲ ਦੇ ਵਿੱਚ ਤੇਲ ਦੇ ਕਾਲ ਤੋਂ ਬਾਅਦ ਇਹ ਤੇ ਹੈ ਸੀਗਾ ਕਿ ਜੀ ਇੰਨੇ ਦਿਨ ਘਰੋਂ ਕੰਮ ਕਰੋ ਤੇ ਇਦਾਂ ਇਹ ਕਰੋ ਤੇ ਐਜੂਕੇਸ਼ਨ ਇੰਸਟੀਚਿਊਟ, ਸਕੂਲ, ਕਾਲਜ, ਯੂਨੀਵਰਸਿਟੀਆਂ ਇਹ ਬੰਦ ਸਨ। ਹੁਣ ਆਖਿਆ ਗਿਆ ਹੈ ਕਿ 5 ਅਪ੍ਰੈਲ ਤੱਕ ਇਹ ਫਿਰ ਬੰਦ ਰਹਿਣਗੇ, 5 ਤੋਂ ਬਾਅਦ ਇਹ ਖੁੱਲਣਗੇ ਔਰ ਜੇ ਖੁੱਲਣਗੇ ਵੀ ਕੁਛ ਨੇ ਐਲਾਨ ਕੀਤਾ ਕਿ 1 ਅਪ੍ਰੈਲ ਤੋਂ ਖੁੱਲ ਰਹੇ ਨੇ। KPK ਸੂਬਾ ਔਰ ਪੰਜਾਬ
ਸਿੰਧ ਨੇ ਹੁਣ ਸ਼ਾਇਦ ਕੋਈ ਐਲਾਨ ਕਰ ਦਿੱਤਾ ਹੋਵੇ, ਜਦੋਂ ਅਸੀਂ ਖਬਰਾਂ ਦੇਣ ਦੇ ਉਦੋਂ ਤੱਕ ਤੇ ਉਹਨਾਂ ਦੇ ਐਲਾਨ ਦਾ ਨਹੀਂ ਸੀਗਾ ਪਤਾ ਕਿ ਹਫ਼ਤੇ 'ਚ ਹੁਣ ਸਿਰਫ 5 ਦਿਨ ਸਕੂਲ ਲੱਗਿਆ ਕਰਨਗੇ। ਉਹ ਸਕੂਲ ਜਿਹੜੇ ਪਹਿਲਾਂ 7 ਦਿਨ ਹੁੰਦੇ ਸਨ, ਹੁਣ ਉਹ 5 ਦਿਨ ਜਿਹੜਾ ਉਹ ਹੋਇਆ ਕਰਨਗੇ, 6 ਦਿਨ ਹੁੰਦੇ ਸਨ ਸਕੂਲ। ਇਹਦੇ 'ਚ ਇਹ ਹੋ ਗਿਆ ਮਾਮਲਾ। ਫਿਰ ਉੱਥੇ ਆਖਿਆ ਕਿ ਜੀ ਸਮਾਰਟ ਲਾਕਡਾਊਨ ਦੇ ਨਾਲ ਸਾਰਾ ਸਿਸਟਮ ਹੈ ਜਿਹੜਾ ਉਹਦਾ ਸਟਰਕਚਰ ਖਰਾਬ ਹੋ ਜਾਏਗਾ, ਬੇੜਾ ਗਰਕ ਹੋ ਜਾਏਗਾ, ਕਿਉਂਕਿ ਕਰੋਨਾ ਭੁਗਤ ਚੁੱਕਿਆ ਪਾਕਿਸਤਾਨ, ਉਹ ਤਜਰਬਾ ਕੋਲ ਹੈ। ਇੱਥੇ ਜਦੋਂ ਇਹ ਇਕੱਠ ਹੋਇਆ ਤੇ ਇਹਦੇ 'ਚ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ, ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣੇ, ਜਿੰਨੇ ਫੈਡਰਲ ਵਜ਼ੀਰ ਨੇ ਉਹ ਔਰ ਚਾਰੇ ਸੀਐਮਸ ਨੇ ਜਿਹੜੇ ਸੂਬਿਆਂ ਦੇ, ਉਹ ਇਕੱਠੇ ਹੋਏ ਔਰ ਉਸ ਤੋਂ ਬਾਅਦ ਸਾਰਿਆਂ ਨੇ ਵਿਚਾਰ ਆਪਣੀ ਗੱਲਬਾਤ ਕੀਤੀ। ਉੱਥੇ ਜ਼ਿੱਦ ਹੋਈ ਡਟ ਕੇ ਕੁਝ ਮਾਮਲੇ ਦੇ ਉੱਤੇ, ਤੇ ਫੈਡਰਲ ਸਰਕਾਰ ਨੇ ਫਿਰ ਇਹ ਫੈਸਲਾ ਜਿਹੜਾ ਇਹਨੂੰ ਟਾਲ ਦਿੱਤਾ ਹੈ ਕਿ ਮੁਲਕ ਭਰ ਦੇ ਵਿੱਚ ਸਮਾਰਟ ਲਾਕਡਾਊਨ ਲਾਇਆ ਜਾਏ। ਪਰ ਤੇਲ ਦਾ ਕਾਲ ਜਿਹੜਾ ਉਹ ਹਜੇ ਵੀ ਉੱਥੇ ਹੈ, ਮਾਮਲਾਤ ਖਤਰਨਾਕ ਨੇ, ਵੇਖੋ ਅੱਗੇ ਕਿੱਧਰ ਨੂੰ ਜਾਂਦੇ ਨੇ ਜੀ। ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਖਿਲਾਫ ਪੋਸਟ ਕਰਨ ਤੇ ਕ੍ਰਿਕਟਰ ਨਸੀਮ ਸ਼ਾਹ ਨੂੰ ਪੋਸਟ ਕਰਨ ਤੇ 2 ਕਰੋੜ ਜੁਰਮਾਨਾ ਤੇ ਮਾਫੀ ਵੱਖਰੀ ਮੰਗਣੀ ਪੈ ਗਈ। ਅਸਲ ਦੇ ਵਿੱਚ ਜਦੋਂ PSL ਯਾਨੀ ਪਾਕਿਸਤਾਨ ਸੁਪਰ ਲੀਗ 11 ਸੈਸ਼ਨ ਸ਼ੁਰੂ ਹੋਇਆ ਨਾ, ਤੇ ਮਰੀਮ ਨਵਾਜ਼ ਹੁਣ ਸਟੇਡੀਅਮ ਤੇ ਬੰਦ ਨੇ, ਬਗੈਰ ਐਰਕੀ ਕਹਿ ਲਵੋ ਕਿ ਤਮਾਸ਼ਾਈਆਂ ਤੋਂ, ਕ੍ਰਿਕਟ ਪ੍ਰੇਮੀਆਂ ਤੋਂ, ਰੀਝਵੰਦਾਂ ਤੋਂ, ਇਹ ਰੌਣਕ ਬੜੀ ਫਿੱਕੀ ਜਿਹੀ ਹੈ। ਮੈਚ ਤੇ ਚੱਲ ਰਹੇ ਪਰ ਉਹਨਾਂ ਦਾ ਸਵਾਦ ਕੋਈ ਨਹੀਂ ਆ ਰਿਹਾ। ਉੱਥੇ ਸੀਐਮ ਪੰਜਾਬ ਨੇ ਜਿਹੜੀਆਂ ਉਹ ਆਪਣੇ ਪੂਰੇ ਪ੍ਰੋਟੋਕੋਲ ਨਾਲ ਆਪਣੀਆਂ ਤੇ ਨਸੀਮ ਸ਼ਾਹ ਦੇ ਅਕਾਊਂਟ ਤੋਂ, ਜਿੱਦਾਂ ਹੀ ਪਹਿਲਾਂ ਖਬਰ ਦਿੱਤੀ ਕੁਝ ਦਿਨ ਪਹਿਲਾਂ ਕਿ ਟਵੀਟ ਕੀਤੀ ਗਈ ਕਿ ਇਸ ਮਲਕਾ ਰਾਣੀ ਨੂੰ ਕਿਸ ਚੱਕਰ 'ਚ ਪ੍ਰੋਟੋਕੋਲ, ਉਸ ਤੋਂ ਬਾਅਦ ਉਹਨੇ ਆ ਗਿਆ ਕਿ ਜੀ ਮੇਰਾ ਸੋਸ਼ਲ ਮੀਡੀਆ ਅਕਾਊਂਟ ਹੈ ਜਿਹੜਾ ਉਹ ਹੈਕ ਹੋ ਗਿਆ। ਫਿਰ ਹੁਣ ਕ੍ਰਿਕਟ ਬੋਰਡ ਦੀ 3 ਕਮੇਟੀ, ਡਿਸਪਲਿਨਰੀ ਕਮੇਟੀ ਬਣਾਈ ਗਈ ਕਿ ਜੀ ਤੁਹਾਡਾ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਾਲ ਕੰਟਰੈਕਟ ਹੋਇਆ ਸੀਗਾ, ਉਸ ਕੰਟਰੈਕਟ 'ਚ ਇਹ ਲਿਖਿਆ ਸੀ ਕਿ ਤੁਸੀਂ ਸਿਆਸੀ ਗੱਲ ਨਹੀਂ ਕਰੋਗੇ, ਕਿਸੇ ਇੱਕ ਸਿਆਸੀ ਲੀਡਰ ਦਾ ਪੱਖ ਜਿਹੜਾ ਉਹ ਨਹੀਂ ਪਿੱਟੋਗੇ, ਕਿਸੇ ਦੀ ਮੁਖਾਲਫਤ ਨਹੀਂ ਕਰੋਗੇ, ਤੁਸੀਂ ਇਹਨਾਂ ਸਾਰੇ ਡਿਸਪਲਿਨਸ ਦੀ ਖਿਲਾਫਵਰਜ਼ੀ ਕੀਤੀ ਹੈ। ਉਹਨੇ ਅਗੇ ਜਿਹੜਾ ਮੇਰਾ ਸੋਸ਼ਲ ਮੀਡੀਆ ਮੈਨੇਜਰ ਸੀਗਾ, ਇਹ ਹਰਕਤ ਉਹਨੇ ਕੀਤੀ ਤੇ ਮੈਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਉਹਨਾਂ ਕਿਹਾ ਇਹ ਸਫਾਈ ਕਾਫੀ ਮਹਿੰਗੀ ਹੈ, ਤੁਹਾਡਾ ਸੋਸ਼ਲ ਮੀਡੀਆ ਮੈਨੇਜਰ ਸੀਗਾ ਜਿਹੜਾ, ਤੁਹਾਡੇ ਵੀ ਕੋਈ ਨਜ਼ਰੀਆ ਸਨ, ਉੱਥੇ ਐਂ ਬਾਂ ਸ਼ਾਈ ਹੋਈ। ਉਸ ਤੋਂ ਬਾਅਦ ਉਹਨਾਂ ਆਖਿਆ ਠੀਕ ਹੈ, ਸੱਦ ਕੇ ਤਲਬ ਕਰਕੇ ਪੇਸ਼ੀ ਭੁਗਤੀ ਨਹੀਂ ਪਈ ਨਸੀਮ ਸ਼ਾਹ ਨੂੰ, ਉਹ ਉੱਠ ਕੇ ਚਲੇ ਗਏ। ਉਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ 2 ਕਰੋੜ ਰੁਪਏ ਜੁਰਮਾਨਾ ਜਿਹੜਾ ਉਹ ਕੀਤਾ ਜਾਂਦਾ ਨਸੀਮ ਸ਼ਾਹ ਨੂੰ। ਸਿਰਫ ਇਹ ਹੀ ਨਹੀਂ, ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਮੈਨੇਜਰ ਸੀਗਾ ਉਹਦਾ ਪੂਰਾ ਡਾਟਾ ਲੈ ਲਿਆ ਗਿਆ ਔਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਅਨਾਉਂਸ ਕਰ ਦਿੱਤਾ ਕਿ ਅਸੀਂ ਉਸ ਬੰਦੇ ਨੂੰ ਬਲੈਕ ਲਿਸਟ ਕਰਨ ਜਾ ਰਹੇ ਹਾਂ। ਅੱਗੇ ਤੋਂ ਪਾਕਿਸਤਾਨ 'ਚ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਵੀ ਖੇਡਾਂ ਦੇ ਖਿਡਾਰੀ ਨੇ, ਕੋਈ ਵੀ ਹਾਕੀ ਦੇ ਨੇ, ਬੈਡਮਿੰਟਨ ਦੇ ਨੇ, ਉਹਨਾਂ ਚੋਂ ਕਿਸੇ ਦਾ ਵੀ ਇਹ ਸੋਸ਼ਲ ਮੀਡੀਆ ਮੈਨੇਜਰ ਨਹੀਂ ਬਣ ਸਕੇਗਾ, ਨਾ ਉਹਨਾਂ ਦੀਆਂ ਸੋਸ਼ਲ ਮੀਡੀਆ ਐਕਟੀਵਿਟੀਜ਼ ਨੇ ਜਿਹੜੀਆਂ ਉਹ ਚਲਾ ਸਕੇਗਾ। ਨਸੀਮ ਸ਼ਾਹ ਹੋਣਾ ਦੇ ਨਾਲ ਤੇ ਜੋ ਹੋ ਗਈ, ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣਾ ਤੇ ਸਾਰੇ ਜ਼ਰੀਏ ਇਹਦੇ ਤੇ ਚੁੱਪ ਨੇ ਔਰ ਮੁਸਕਰਾ ਰਹੇ ਨੇ ਕਿ ਲੈ ਵਾਵਾ ਇੱਕ ਤੇ ਕਾਂ ਮਾਰ ਕੇ ਟੰਗਣ ਲੱਗੇ, ਬਾਕੀਆਂ ਨੂੰ ਵੀ ਅਕਲ ਆਊ ਜੀ। ਬਲੋਚਿਸਤਾਨ ਤੋਂ ਕੁਝ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ 'ਚ ਵੇਖਿਆ ਜਾ ਸਕਦਾ ਹੈ ਕਿ ਅੱਤਗਰਦ ਲੜਾਕੂ ਈਦ ਦੀ ਨਮਾਜ਼ ਲਈ ਖੜੇ ਹੋਏ ਲੋਕਾਂ ਨੂੰ ਸਰਕਾਰ ਖਿਲਾਫ ਭਾਸ਼ਣ ਦੇ ਰਹੇ। ਪਰਵੀਨ, BBC ਨੇ ਆਪਣੀ ਇਹਦੇ ਤੇ ਇੱਕ ਬੜੀ ਭਰਵੀਂ ਰਿਪੋਰਟ ਦਿੱਤੀ ਹੈ ਔਰ ਇਹਨਾਂ ਵੀਡੀਓਜ਼ ਨੂੰ ਪਹਿਲਾਂ ਆਖਿਆ ਗਿਆ ਜਾਲੀ ਨੇ। BBC ਰਿਪੋਰਟ ਦੇ ਵਿੱਚ ਦਾਅਵਾ ਕਰ ਰਿਹਾ ਕਿ ਵੀਡੀਓਜ਼ ਅਸਲੀ ਨੇ। ਹੋਇਆ ਇਹ ਕਿ ਇਹ ਈਦ ਜਦੋਂ ਹੋਈ 20-21 ਤਰੀਕ ਨੂੰ, ਅੱਜ ਤੋਂ ਕੋਈ 21 ਤਰੀਕ ਨੂੰ ਮੇਰੇ ਖਿਆਲ ਪਾਕਿਸਤਾਨ 'ਚ, ਹਾਂਜੀ 21 ਤਰੀਕ ਨੂੰ ਨਿੱਕੀ ਈਦ ਦਾ ਤਿਉਹਾਰ ਸੀਗਾ। ਈਦ ਦੀ ਨਮਾਜ਼ ਪੜ੍ਹਨ ਲਈ ਸਾਰੇ ਮੁਸਲਮਾਨ ਇਕੱਠੇ ਹੁੰਦੇ ਨੇ। ਉੱਥੇ ਇਹ ਜੰਗਜੂ ਲੜਾਕਾ ਆਪਣੇ ਪੂਰੇ ਕਹੋਗੇ ਲਾਓ ਲਸ਼ਕਰ ਦੇ ਨਾਲ, ਅਸਲੇ ਦੇ ਨਾਲ ਆਏ, ਆ ਕੇ ਮਲਾਣੇ ਜਿਹੜੇ ਨਮਾਜ਼ ਪੜਾਉਣ ਦੇ ਸਨ ਉਹਨਾਂ ਕੋਲ ਮਾਈਕ ਲਿਆ ਔਰ ਉੱਥੇ ਸਰਕਾਰ ਖਿਲਾਫ ਭਾਸ਼ਣ ਹੈ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਥ੍ਰੈਟ ਵੀ ਕੀਤਾ ਗਿਆ। ਹੁਣ ਸਰਕਾਰੀ ਜ਼ਰੀਏ ਮੰਨਣਾ ਸ਼ੁਰੂ ਹੋ ਗਏ ਨੇ ਕਿ ਹਾਂਜੀ ਜੀ ਇਹ ਕੰਮ ਹੋਇਆ, ਪਰ ਹੋਇਆ ਬਲੋਚਿਸਤਾਨ ਦੇ ਦੂਰ ਦਰਾਡੇ ਪਹਾੜਾਂ ਪਿੰਡਾਂ ਦੇ ਵਿੱਚ ਨਿੱਕੀਆਂ 'ਚ। ਉੱਥੇ ਇਹ ਅੱਤਗਰਦ ਨੇ ਜਿਹੜੇ ਇਹਨਾਂ ਨੇ ਜਾ ਕੇ ਆਪਣਾ ਧਾਕ, ਆਪਣਾ ਡਰ ਹੈ ਜਿਹੜਾ ਉਹ ਆਮ ਲੋਕਾਂ ਦੇ ਉੱਤੇ ਬਿਠਾਇਆ ਕਿ ਉਹ ਕਿਤੇ ਮੁਖਬਰੀ ਨਾ ਕਰਨ। ਪਹਿਲਾਂ ਪ੍ਰਵੀਨ, ਇਹ ਬਲੋਚਿਸਤਾਨ ਦੇ ਅੰਦਰ ਜਿੰਨੇ ਲੜਾਕੂ ਧੜੇ ਸਨ, ਤਨਜ਼ੀਮਾਂ ਸਨ, ਗਰੁੱਪ ਸਨ, ਇਹ ਸਾਰੇ ਇਹ ਕੰਮ ਨਹੀਂ ਸੀ ਕਰਦੇ। ਸਾਲ 2024 ਉਹ ਹੈ ਜਦੋਂ ਇਹ ਬਾਹਰ ਆ ਕੇ ਸੜਕਾਂ ਤੇ ਖਲੋ ਕੇ ਇਲਾਕਿਆਂ ਦੇ ਵਿੱਚ ਗਸ਼ਤ ਵੀ ਕਰਦੇ ਨੇ, ਇਹ ਬੈਂਕ ਵੀ ਲੁੱਟਦੇ ਨੇ। ਬੈਂਕ ਲੁੱਟਣ ਤੋਂ ਬਾਅਦ ਇਹ ਨਾਕਾ ਲਾ ਕੇ ਆਮ ਲੋਕਾਂ ਨੂੰ ਉੱਥੋਂ ਪੂਰਾ ਡਰ ਖੌਫ ਸਹਿਮ, ਜਿੱਥੇ ਦੱਸਦੇ ਨੇ ਕਿ ਰਿਆਸਤ ਦੀ ਕੋਈ ਅਮਲਦਾਰੀ ਨਹੀਂ ਹੈ, ਅਸੀਂ ਹਾਂ ਜੋ ਕੁਛ ਹਾਂ, ਫੋਰਸਿਸ ਕੁਛ ਵੀ ਨਹੀਂ ਸਕਦੀਆਂ, ਥਾਣਿਆਂ ਦੇ ਉੱਤੇ ਹਮਲੇ ਕਰਨ ਦੇ ਨੇ। ਇਹ ਹੁਣ ਬੁਝਣ ਤੋਂ ਪਹਿਲਾਂ ਦੀਵਾ ਜਿਹੜਾ ਇੱਕ ਪੂਰੀ ਤਰ੍ਹਾਂ ਬਲਦਾ ਆ। ਸਰਕਾਰ ਕਹਿਣ ਡਈ ਹੈ ਕਿ ਉਹੋ ਜਿਹਾ ਮਾਮਲਾ ਹੈ ਜਾਂ ਨਹੀਂ, ਸਾਡੀ ਪੂਰੀ ਅਮਲਦਾਰੀ, ਸਾਡਾ ਇਖਤਿਆਰ ਹੈ। ਦੂਸਰੇ ਪਾਸੇ ਉਹਨਾਂ ਦੀਆਂ ਇਹ ਵੀਡੀਓਜ਼ ਜਿਹੜੀਆਂ ਦਿਨ ਰਾਤ, ਜ਼ਾਹਿਰ ਹੈ ਕਿ ਉਹਨਾਂ ਕੋਲ ਨਾ ਤੇ ਆਪਣਾ ਮੀਡੀਆ ਹੈ, ਸੋਸ਼ਲ ਮੀਡੀਆ ਹੈ ਜਿਹੜਾ ਉਹ ਬੈਨ ਕੀਤਾ ਗਿਆ ਹੈ, ਪਾਕਿਸਤਾਨ 'ਚ ਪਾਬੰਦੀਆਂ ਨੇ, ਲਿਖਿਆ ਵੀ ਗਿਆ ਸਰਕਾਰੀ ਤੌਰ ਤੇ, ਉਹਨਾਂ ਦਾ ਮੈਸੇਜ ਨਹੀਂ ਲੋਕਾਂ ਤੱਕ ਪਹੁੰਚ ਰਿਹਾ। ਈਦ ਦੀ ਨਮਾਜ਼ ਪੜ੍ਹਨ ਲਈ ਤੇ ਹਰ ਬੰਦੇ ਨੇ ਪਹੁੰਚਣਾ ਹੀ ਪਹੁੰਚਣਾ ਨਾਲ ਨੇ। ਉਹਨਾਂ ਨੇ ਉੱਥੇ ਇਹ ਟਾਰਗੇਟ ਕੀਤਾ ਕਿ ਇਹਨਾਂ ਸਾਰਿਆਂ ਨੂੰ ਥਾਵਾਂ ਦੇ ਉੱਤੇ ਜਾਓ, ਜਾ ਕੇ ਮਾਈਕ ਖੋਲ ਕੇ ਜ਼ਬਰਦਸਤੀ ਆਪਣਾ ਮੈਸੇਜ ਜਿਹੜਾ ਉਹ ਵਾਇਰਲ ਕਰੋ। ਤੇ ਇਹ ਭਾਸ਼ਣ ਉਹ ਨੇ ਜਿਹੜੇ ਈਦ ਨਕੀ ਤੇ ਵਾਪਰੇ ਨੇ ਜੀ। ਪਾਕਿਸਤਾਨ 'ਚ ਤੂਫਾਨੀ ਬਾਰਿਸ਼ਾਂ, 24 ਘੰਟੇ 'ਚ ਮੁਲਕ ਭਰ ਦੇ ਵਿੱਚ 24 ਹਲਾਕਤਾਂ ਤੇ 42 ਫੱਟੜ।
ਪੱਕੀਆਂ ਕਣਕਾਂ ਵੱਡੇ ਨੁਕਸਾਨ ਦਾ ਖਤਰਾ ਮਹਿਸੂਸ। ਜੀ ਇਹ ਜਿਹੜੇ 42 ਫੱਟਰ ਇਹ ਤੇ ਸਿਰਫ ਲਹਿੰਦੇ ਪੰਜਾਬ ਦੇ ਵਿੱਚ ਨੇ ਪ੍ਰਵੀਨ। 57 ਦੀ ਹੁਣੇ ਇਤਲਾਹ ਹੈ ਜਿਹੜੀ ਉਹ ਖੈਬਰ ਪਖਤੂਨਖਵਾ ਸੂਬੇ ਤੋਂ ਆਈ ਹੈ। ਮੁਲਕ ਭਰ ਦੇ ਵਿੱਚ ਇਹ ਜਿਹੜੀਆਂ ਹਾਲਾਤਾਂ ਸਨ ਇਹ ਵੀ ਵੱਧ ਗਈਆਂ ਨੇ ਤੇ ਅਚਾਨਕ ਦੀਆਂ ਇਹ ਜਿਹੜੀਆਂ ਬਾਰਿਸ਼ਾਂ ਤੂਫਾਨੀ ਬਾਰਿਸ਼ਾਂ ਨੇ ਇਹਨਾਂ ਦੇ ਬਾਰੇ ਸਰਕਾਰ ਨੂੰ ਪਹਿਲਾਂ ਪਤਾ ਸੀਗਾ, ਖਬਰਦਾਰ ਕੀਤਾ ਗਿਆ ਸੀਗਾ, ਪਰ ਬਦਕਿਸਮਤੀ ਦੇ ਨਾਲ ਉਸ ਮੁਲਕ 'ਚ ਕਿਉਂਕਿ ਸਟਰਕਚਰ ਕੋਈ ਇਹੋ ਜਿਹਾ ਨਹੀਂ ਹੈ ਜਿਹੜਾ ਆਮ ਲੋਕਾਂ ਨੂੰ ਬਚਾ ਸਕੇ। ਮਰੀ ਇੱਕ ਬੰਦਾ ਜਾਣ ਡਿਆ ਸੀ ਮੋਟਰਸਾਈਕਲ ਤੇ, ਏਦਾਂ ਹੀ ਜਦੋਂ ਹਨੇਰੀ ਤੇ ਸਭ ਕੁਝ ਆਇਆ ਦਰਖਤ ਉਹਦੇ ਉੱਤੇ ਡਿੱਗਾ, ਮੌਕੇ ਦੇ ਉੱਤੇ ਉਹ ਮਰ ਗਿਆ। ਇਹ ਵੀ ਖਬਰਾਂ ਔਰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਵਾਇਰਲ ਨੇ। ਹੁਣ ਆਖਿਆ ਜਾ ਰਿਹਾ ਸਭ ਤੋਂ ਬਹੁਤੀ ਤਬਾਹੀ ਹੈ ਜਿਹੜੀ ਸੂਬਾ ਖੈਬਰ ਪਖਤੂਨਖਵਾ 'ਚ ਮਚੀ ਹੈ। ਪਹਾੜੀ ਇਲਾਕਿਆਂ ਦੇ ਵਿੱਚ ਬਹੁਤੀਆਂ ਹਲਾਕਤਾਂ ਹੋਈਆਂ ਨੇ ਔਰ ਕੱਲੇ KPK ਸੂਬੇ ਦੇ ਵਿੱਚ ਹਲਾਕਤਾਂ ਦੀ ਗਿਣਤੀ 17 ਦੱਸੀ ਜਾ ਰਹੀ। ਫਿਰ ਦੂਜਾ ਨੰਬਰ ਆ ਜਿਹੜਾ ਉਹ ਪੰਜਾਬ ਦਾ ਆ ਤੇ ਅੱਗੇ ਹੁਣ ਮਾਮਲੇ ਨੇ ਜਿਹੜੇ ਆਉਣ ਵਾਲੇ ਵਕਤ ਦੇ ਵਿੱਚ ਕਿੱਦਾਂ ਵਿਗੜਦੇ ਨੇ ਇਸ ਬਾਰੇ ਕੋਈ ਨਹੀਂ ਦੱਸਿਆ ਗਿਆ। ਤੇ ਰਹੀ ਗੱਲ ਕਣਕਾਂ ਦੀ, ਇੱਕ ਇਹੋ ਜਿਹੀ ਫਸਲ ਹੈ ਜਿਹਦੀ ਨਾ ਸਰਕਾਰੀ ਮੁੱਲ ਆ ਜਿਹੜਾ ਉਹ ਸਰਕਾਰ ਤਾਂ ਮਿਥ ਰਹੀ ਹੈ ਕਿ ਕਿਸਾਨ ਜਿਹੜਾ ਉਹਨੂੰ ਪਤਾ ਹੋਵੇ ਕਿ ਕਣਕ ਜਿਹੜੀ ਕਿੰਨੇ ਨੂੰ ਮਾਣ ਔਰ ਨਾ ਖਾਦ ਔਰ ਬਾਕੀ ਜਿਹੜੀਆਂ ਸ਼ੈਵਾਂ ਨੇ ਉਹਨਾਂ ਦਾ ਮੁੱਲ ਆ ਜਿਹੜਾ ਉਹਦੇ ਤੋਂ ਕੋਈ ਛੁੱਟ ਦਿੱਤੀ ਜਾ ਰਹੀ ਹੈ। ਔਰ ਹੁਣ ਜੇ ਕਹਿ ਲਵੋ ਕਿ ਸਰਕਾਰ ਦੀ ਇਸ ਲਾਪਰਵਾਹੀ ਜਾਂ ਦੁਸ਼ਮਣੀ ਕਿ ਜਿਹਦੀ ਨਾ ਖਾਦ ਸਸਤੀ ਦੇਣੀ ਹੈ ਤੇ ਨਾ ਕਣਕ ਦਾ ਮੁੱਲ ਧਰਨਾ ਆ, ਕਿਸਾਨ ਨੂੰ ਰੋਲਣਾ ਆ, ਕੁਦਰਤ ਆ ਜਿਹੜੀ ਉਹ ਵੀ ਸ਼ਾਇਦ ਕਿਸਾਨ ਦਾ ਸਾਥ ਨਹੀਂ ਦੇਣ ਡਈ। ਔਰ ਪੱਕੀਆਂ ਫਸਲਾਂ ਸੋਨੇ ਤਰ੍ਹਾਂ ਬਿਲਕੁਲ ਤਿਆਰ ਨੇ ਜਿਹੜੀਆਂ ਇਹ ਤੂਫਾਨੀ ਬਾਰਿਸ਼ਾਂ ਨੇ ਜਿਹੜੀਆਂ ਉਹ ਤਬਾਹੀ ਦਾ ਸਬਬ ਬਣ ਰਹੀਆਂ ਨੇ। ਬਾਰਿਸ਼ ਤੇਜ਼ ਹੋ ਕੇ ਤੁਹਾਨੂੰ ਪਤਾ ਕਿ ਫਿਰ ਕਣਕ ਦਾ ਜਿਹੜਾ ਦਾਣਾ ਆ ਉਹਦੇ 'ਚ ਜੋ ਨਮੀ ਆ ਜਾਂਦੀ ਹੈ ਜਾਂ ਸੜ ਜਾਂਦਾ ਹੈ ਜਾਂ ਉਹਨੂੰ ਕੀੜਾ ਪੈ ਜਾਂਦਾ ਹੈ। ਪਰੇਸ਼ਾਨ ਕੁਨ ਹਾਲਾਤ ਨੇ ਪੰਜਾਬ ਦੇ ਕਿਸਾਨਾਂ ਲਈ। ਜੀ ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, ਉਹਦੇ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਜਣੇ ਖਬਰਾਂ ਲੈ ਕੇ ਅਸੀਂ ਤੁਹਾਡੇ ਕੋਲ ਆਉਂਦੇ ਆ। ਪੰਜਾਬੀ ਰੇਡੀਓ USA ਨੂੰ ਆਪਣਾ ਸਮਝਦੇ ਜੇ ਤੁਹਾਨੂੰ ਉਹੀ ਬੇਨਤੀ ਹੈ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਿਆ ਕਰੋ, ਸਾਡੇ ਪ੍ਰੋਗਰਾਮਸ ਨੂੰ ਵੀ ਸਪਾਂਸਰਸ ਕਰਿਆ ਕਰੋ ਔਰ ਇਸ ਤੋਂ ਅੱਡ ਜਿਹਨਾਂ ਕਾਰੋਬਾਰ ਵਪਾਰਾਂ ਤੇ ਜਾਂ ਸਟੋਰਾਂ ਤੇ ਜਾਂਦੇ ਜੇ ਉੱਥੇ ਦੱਸਿਆ ਕਰੋ ਕਿ ਪੰਜਾਬੀ ਰੇਡੀਓ USA ਤੇ ਉਹ ਆਪਣੇ ਸਟੋਰ ਨੂੰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨ ਔਰ ਇਹ ਐਡਵਰਟਾਈਜ਼ਮੈਂਟ ਉਹਨਾਂ ਨੂੰ ਕਿੰਨਾ ਫਾਇਦਾ ਦੇ ਸਕਦੀ ਹੈ। ਪੰਜਾਬੀ ਰੇਡੀਓ USA ਦੇ ਨੁਮਾਇੰਦੇ ਬਣੋ, ਪੰਜਾਬੀ ਰੇਡੀਓ USA ਦੇ ਵਕੀਲ ਬਣੋ, ਪੰਜਾਬੀ ਰੇਡੀਓ USA ਦਾ ਚਰਚਾ ਕਰਿਆ ਕਰੋ ਉੱਥੇ ਜਿੱਥੋਂ ਜਾ ਕੇ ਤੁਸੀਂ ਪੰਜਾਬੀ ਕਾਰੋਬਾਰੀ ਲੋੜਾਂ ਥੋੜਾਂ ਨੇ ਜਿਹੜੀਆਂ ਜਾਂ ਖਰੀਦਾਰੀ ਕਰਦੇ ਜੇ ਉੱਥੇ ਪੰਜਾਬੀ ਰੇਡੀਓ USA ਦਾ ਵੀ ਚਰਚਾ ਜ਼ਰੂਰ ਕਰਿਆ ਕਰੋ। ਜੀ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।